ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 23 ਅਪ੍ਰੈਲ 2015 10 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਕੁਝ ਅਹਿਮ ਘਟਨਾਵਾਂ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੀਆਂ ਕੋਈ ਅਹਿਮ ਘਟਨਾਵਾਂ। ਅੱਜ ਦੇ ਦਿਨ ਵਿਚਾਰ ਲਈ ਭਾਵੇਂ ਅਸੀਂ ਦੋ ਬਿਲਕੁਲ ਡਾਈਵਰਸ ਇਸ਼ੂ ਚੁਣੇ ਨੇ, ਪਰ ਕਿਉਂਕਿ ਦੋਨਾਂ ਦੀ ਜਿਹੜੀ ਵਾਪਰਨ ਦੀ ਥਾਂ ਹੈ ਉਹ ਵੀ ਇੱਕੋ ਹੀ ਧਰਤੀ ਹੈ, ਉਹਦੇ ਨਾਲ ਸੰਬੰਧ ਵੀ ਜਿਹੜਾ ਇੱਕੋ ਰਜੀਮ ਦਾ ਜੀ, ਤੇ ਜਿਸ ਸਿਚੁਏਸ਼ਨ ਚੋਂ ਅੱਜ ਸਾਡੀ ਕੌਮ ਲੰਘ ਰਹੀ ਹੈ ਔਰ ਜਿਸ ਕਿਸਮ ਦੇ ਸਿਸਟਮ ਨਾਲ ਸਾਡਾ ਵਾਹ ਪਿਛਲੇ 68 ਸਾਲ ਤੋਂ ਹੈ, ਇਹਨਾਂ ਦੀਆਂ ਨੀਤੀਆਂ ਵੀ ਆਲਮੋਸਟ ਉਸੇ ਲਾਈਨ ਤੇ ਨੇ ਜਿਹੜੀ ਕਿ ਠੀਕ 100 ਸਾਲ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਉਸ ਖਿੱਤੇ 'ਚ ਜਿਹੜਾ ਕਦੇ ਆਟੋਮਨ ਅੰਪਾਇਰ ਕਹਾਉਂਦਾ ਸੀ, ਅੱਜ ਉਹ ਟਰਕੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹਨੂੰ ਤੁਰਕੀ ਵੀ ਕਹਿੰਦੇ ਨੇ, ਅੰਗਰੇਜ਼ੀ ਸਪੈਲ TURKEY ਹੁੰਦਾ, ਟਰਕੀ ਕਹਿੰਦੇ ਨੇ ਜੀ। ਤੇ ਤੁਰਕਸਤਾਨ ਵੀ ਇਸ ਲਈ ਸਾਡੇ ਉੱਥੋਂ ਦੇ ਲਿਖਤਾਂ ਦੇ ਵਿੱਚ ਕਈ ਵਾਰੀ ਉਹਨਾਂ ਤੁਰਕਾਂ ਦੇ ਲਈ, ਔਰ ਜਿਨ੍ਹਾਂ ਨੂੰ ਇਹ ਟਰਕ ਕਹਿੰਦੇ ਨੇ ਅਸੀਂ ਤੁਰਕ ਕਹਿੰਦੇ। ਔਰ ਇਹਨਾਂ ਦਾ ਵੀ ਜੇ ਅਸੀਂ ਹਿਸਟੋਰੀਕਲ ਸੰਬੰਧ ਜਾ ਕੇ ਦੇਖੀਏ ਤੇ ਫਿਰ ਘਨਗੇਜ਼ ਖਾਨ, ਜਿਹਨੂੰ ਅਸੀਂ ਚੰਗੇਜ਼ ਖਾਨ ਕਹਿੰਦੇ, ਉਸ ਖਾਨਦਾਨ ਨਾਲ ਸੰਬੰਧਿਤ ਹੀ ਇਹ ਸਾਰੇ ਤੁਰਕਾਂ ਦੇ ਟਰਾਈਬ ਜਿਹੜੇ ਅੱਡ-ਅੱਡ ਪਾਸੇ ਫੈਲੇ। ਬੇਸ਼ੱਕ ਓਰੀਜਨ ਇਹਨਾਂ ਦਾ ਪ੍ਰੈਜ਼ੈਂਟ ਡੇ ਮੰਗੋਲੀਆ ਤੋਂ ਹੈ, ਪਰ ਇਹੀ ਅੱਗੋਂ ਚੰਗੇਜ਼ ਖਾਨ ਦੀ ਔਲਾਦ ਦੀ ਗ੍ਰੈਂਡਸਨ ਉਹਦਾ ਕੁਬਲੇ ਖਾਨ, ਫਿਰ ਲੜਕਾ, ਫਿਰ ਹਲਾਕੂ, ਫਿਰ ਉਹਦੀ ਅੱਗੋਂ ਔਲਾਦ ਤੈਮੂਰ, ਉਹਦੇ ਅੱਗੋਂ ਗ੍ਰੇਟ ਗ੍ਰੈਂਡਸਨ ਜਿਹੜਾ ਹੈ ਉਹ ਬਾਬਰ। ਇੱਕ ਇੱਧਰ ਆ ਗਏ ਔਰ ਉਧਰ ਜਿਹੜਾ ਹੈ ਉਹਨਾਂ ਨੇ ਵੱਡਾ ਆਟੋਮਨ ਅੰਪਾਇਰ ਜਿਹੜਾ 5-6 ਸਦੀਆਂ ਜਿਨ੍ਹਾਂ ਦਾ ਈਵਨ ਸਪੇਨ ਦੇ ਉੱਤੇ ਵੀ ਕੰਟਰੋਲ ਰਿਹਾ ਔਰ ਕਈ ਪਾਸੇ ਤੱਕ ਅੱਜ ਦਾ ਜਿਹੜਾ ਬੋਸਨੀਆ, ਕਰੋਸ਼ੀਆ ਔਰ ਇਹ ਕੋਸੋਵੋ, ਇਹ ਸਾਰੇ ਵੀ ਇਹਨਾਂ ਦੇ ਥੱਲੇ ਰਹੇ। ਸਾਰਾ ਮਿਡਲ ਈਸਟ ਜਿਹਦੇ 'ਚ ਅੱਜ ਜਿੰਨੇ ਦੇਸ਼, ਸਾਊਦੀ ਅਰੇਬੀਆ, ਜਾਰਡਨ, ਲਬਨਾਨ ਔਰ ਜਿਹੜਾ ਫਿਊਚਰ ਫਲਸਤੀਨ, ਇਜਿਪਟ, ਇਹ ਸਾਰੇ ਉਸ ਐਮਪਾਇਰ ਦੇ ਥੱਲੇ ਰਹੇ ਪਹਿਲੀ ਸੰਸਾਰ ਜੰਗ ਤੱਕ ਜੀ। ਔਰ ਅੱਜ ਦਾ ਦਿਨ ਜਿਹੜਾ ਹੈ ਉਹ ਅਰਮੀਨੀਅਨ ਜੈਨੋਸਾਈਡ ਦੇ ਦਿਨ ਦੇ ਤੌਰ ਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਅਰਮੀਨੀਅਨ ਬੈਠੇ ਨੇ ਉਹ ਇਹਨੂੰ ਯਾਦ ਕਰ ਰਹੇ ਨੇ। ਲੇਕਿਨ ਜਿਹੜਾ ਖਾਸ ਸੈਂਟਰ ਜਿੱਥੇ ਕਿ ਅੱਜ ਦੇ ਦਿਨ ਹੀ ਉਹ ਸਾਰੇ ਦੀ ਸ਼ੁਰੂਆਤ ਹੁੰਦੀ ਹੈ ਠੀਕ 100 ਸਾਲ ਪਹਿਲਾਂ, ਉਹ ਜਿਹੜਾ ਤਕਸੀਮ ਸਕੁਅਰ ਹੈ ਇਨ ਦਾ ਸੈਂਟਰ ਆਫ ਇਸਤਨਬੁਲ, ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਲੇ ਅਰਮੀਨੀਅਨ ਹੀ ਨਹੀਂ ਜਿਹੜੇ ਕਿ ਤੁਰਕਾਂ ਦੇ ਹੱਥੋਂ ਮਾਰੇ ਗਏ, ਪਰ ਉਹ ਤੁਰਕ ਵੀ ਜਿਹੜੇ ਉਹਨਾਂ ਦੇ ਨਾਲ ਹਮਦਰਦੀ ਕਰਦੇ ਨੇ ਕਿ ਭਾਈ ਤੁਹਾਡੀ ਨਸਲਕੁਸ਼ੀ ਹੋਈ ਸੀ। ਔਰ ਇੱਕ ਅੰਦਾਜ਼ੇ ਮੁਤਾਬਕ ਜਿਹੜੇ ਅਰਮੀਨੀਅਨ ਸੋਰਸ ਨੇ ਜਾਂ ਅੱਜ ਨਿਰਪੱਖ ਹਿਸਟੋਰੀਅਨਸ ਨੇ, ਆਟੋਮਨ ਅੰਪਾਇਰ ਨੇ 1.5 ਮਿਲੀਅਨ ਅਰਮੀਨੀਅਨ ਮਾਰੇ, 15 ਲੱਖ ਉਹਨਾਂ 'ਚ ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਜਿਨ੍ਹਾਂ ਨੂੰ ਇਕੱਠੇ ਕਰਕੇ ਬਰਨ ਕਰ ਦਿੱਤਾ ਜਾਂਦਾ ਸੀ, ਉਹਨਾਂ ਦੇ ਇੰਟੈਲੈਕਚੁਅਲਸ ਵੀ, ਕਿਉਂਕਿ ਆਟੋਮਨ ਅੰਪਾਇਰ ਜਿਹੜਾ ਹੈ ਇਹ ਅਰਮੀਨੀਅਨ ਜਿਹੜੇ ਨੇ ਇਹ ਕ੍ਰਿਸਚੀਅਨਿਟੀ 'ਚ ਯਕੀਨ ਰੱਖਦੇ ਸੀ। ਔਰ ਉਸ ਦੌਰ ਦੇ ਵਿੱਚ ਜਦੋਂ ਇਹ ਫਸਟ ਵਰਲਡ ਵਾਰ ਦੀ ਸ਼ੁਰੂਆਤ 1914 ਦੇ ਵਿੱਚ ਹੁੰਦੀ ਹੈ ਤੇ ਆਟੋਮਨ ਅੰਪਾਇਰ ਜਰਮਨ ਦਾ ਹਿੱਸੇਦਾਰ ਸੀ। ਉਦੋਂ ਅਜੇ ਹਿਟਲਰ ਨਹੀਂ ਸੀ, ਹਿਟਲਰ ਤਾਂ ਦੂਸਰੀ ਸੰਸਾਰ ਜੰਗ ਵੇਲੇ ਹੋਇਆ ਜੀ। ਜਿਹੜੀ ਪਹਿਲੀ ਸੰਸਾਰ ਜੰਗ ਹੋਈ ਹੈ ਉਹਨੂੰ 1914 ਤੋਂ 1919 ਤੱਕ ਉਹਨੂੰ ਗ੍ਰੇਟ ਵਾਰ ਵੀ ਕਹਿੰਦੇ ਨੇ, ਪਰ ਕਿਉਂਕਿ ਜਦੋਂ ਸੈਕੰਡ ਵਰਲਡ ਵਾਰ ਹੋਈ ਉਹਦੇ 'ਚ ਲੋਕ ਜ਼ਿਆਦਾ ਮਰੇ ਪਹਿਲਾਂ ਨਾਲੋਂ ਵੀ, ਫਿਰ ਉਹਨਾਂ ਨੇ ਵਰਲਡ ਵਾਰ 1, ਵਰਲਡ ਵਾਰ 2 ਕਹਿਣਾ ਸ਼ੁਰੂ ਕਰ ਦਿੱਤਾ। ਅਦਰਵਾਈਜ਼ ਉਹ ਗ੍ਰੇਟ ਵਾਰ ਕਰਕੇ ਜਾਣੀ ਜਾਂਦੀ ਸੀ। ਔਰ ਜਦੋਂ ਅਸੀਂ ਇਹ ਗੱਲਬਾਤ ਵੀ ਕਰ ਰਹੇ, ਸਕਰੀਨ ਦੇ ਉੱਤੇ ਦਰਸ਼ਕ ਦੇਖ ਸਕਦੇ ਨੇ, ਔਰ ਅਸੀਂ ਇਹਦੇ ਲਈ ਡਿਸਕ੍ਰਿਪਸ਼ਨ ਚਾਹੁੰਦੇ ਹਾਂ ਕਿ ਕਿਉਂਕਿ ਕੁਝ ਜਿਹੜੀਆਂ ਪਿਕਚਰਸ ਨੇ ਬੜੀਆਂ ਗਰੂਸਮ ਹੋਣਗੀਆਂ ਜੀ, ਕਿਉਂਕਿ ਜਦੋਂ ਉਸ ਧਰਤੀ 'ਚੋਂ ਡਿੱਗ ਕੀਤਾ ਗਿਆ ਤੇ ਬਹੁਤ ਸਾਰੇ ਸਕਲ, ਹੱਡੀਆਂ ਦੂਜੀ ਜਿਹੜੀਆਂ ਨੇ ਨਿਕਲੀਆਂ, ਜਿਨ੍ਹਾਂ ਨੂੰ ਮਾਰ ਕੇ ਜਿਹੜਾ ਉਹ ਦਫਨਾ ਦਿੱਤਾ ਗਿਆ ਸੀ ਜਾਂ ਉਹਨਾਂ ਨੂੰ ਉੱਥੇ ਛੱਡ ਦਿੱਤਾ ਗਿਆ ਸੀ ਉਦੋਂ ਵਾਈਲਡ ਜਿਹੀ ਥਾਂ ਤੇ। ਲੇਕਿਨ ਲੇਟਰ ਔਨ ਜਦੋਂ ਇਹ ਸਾਰੇ ਸਬੂਤ ਸਾਹਮਣੇ ਆਏ ਨੇ, ਹੁਣ ਅਰਮੀਨੀਅਨ ਜੈਨੋਸਾਈਡ ਦੀ ਗੱਲ ਕਰਨ ਤੋਂ ਪਹਿਲਾਂ ਔਰ ਇਸ ਬਾਰੇ ਅੱਜ ਬੜਾ ਅੱਛਾ ਇੱਕ ਆਰਟੀਕਲ ਰੋਬਰਟ ਫ੍ਰਿਸਕ, ਇੰਗਲੈਂਡ ਦਾ ਇੰਡੀਪੈਂਡੈਂਟ ਜਰਨਲਿਸਟ ਹੈ, ਔਰ ਜਦੋਂ
ਮੁਸਲਮਾਨਾਂ ਦੇ ਖਿਲਾਫ ਇਰਾਕ ਦੀ ਵਾਰ ਵੇਲੇ ਜਾਂ ਅਫਗਾਨਿਸਤਾਨ ਦੀ ਐਕਸ਼ਨ ਵੇਲੇ ਬਾਇਜ਼ ਵੀ ਰਿਹਾ। ਇਹ ਰਾਬਰਟ ਫ੍ਰਿਸਕ ਹੈ ਜਿਹੜਾ ਬੜੀ ਦਲੇਰੀ ਦੇ ਨਾਲ ਗੱਲ ਕਰਦਾ ਹੈ। ਇੰਡੀਪੈਂਡੈਂਟ ਨਾਂ ਦਾ ਇਹਨੇ ਆਪਣਾ ਉਹਦੇ ਥੱਲੇ ਲਿਖਦਾ ਹੈ। ਲੇਕਿਨ ਇਸ ਦੇ ਉਹ ਇਨਸਾਈਟ ਹੁੰਦੀ ਹੈ ਜਿਹੜੀ ਬਾਕੀ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰਾ ਮੀਡੀਆ ਵੀ ਜਿਹੜਾ ਹੈ ਉਹਨੂੰ ਕਹੋ ਕਿ ਪ੍ਰੋਗਰਾਮਡ ਹੈ, ਟਿਊਸ਼ਨਡ ਹੈ, ਬੌਟ ਓਵਰ ਹੈ, ਜਾਂ ਮੈਂ ਉਹ ਸ਼ਬਦ ਤਾਂ ਨਹੀਂ ਵਰਤਾਂਗਾ ਜਿਹੜਾ ਮੋਦੀ ਗਵਰਨਮੈਂਟ ਨੇ ਯੂਜ਼ ਕੀਤਾ ਕਿਉਂਕਿ ਉਹਨਾਂ ਦਾ ਆਪਣਾ ਇਹ ਹਾਲ ਹੈ ਜੀ ਕਿ ਇਹ ਬੁੱਧੀਜੀਵੀ ਜਿਹੜੇ ਨੇ ਉਹ ਵੀ ਵਿਕਾਊ ਮਾਲ ਬਣੇ ਹੋਏ ਨੇ। ਪਰ ਇਸ ਪੀਰੀਅਡ 'ਚ ਵੀ ਜਿਹੜੀਆਂ ਕੋਈ ਬਹਾਦਰ ਆਵਾਜ਼ਾਂ ਹੁੰਦੀਆਂ ਨੇ ਉਹ ਸੱਚੀ ਗੱਲ ਕਹਿੰਦੀਆਂ। ਹੁਣ ਜਦੋਂ ਅਸੀਂ ਅਰਮੀਨੀਅਨ ਜੈਨੋਸਾਈਡ ਦੀ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਜਿਹਨੂੰ 100 ਸਾਲ ਹੋ ਗਏ ਨੇ, ਲੇਕਿਨ ਜਿਹੜੇ ਕਰਨ ਵਾਲੇ ਨੇ, ਜਿਹੜੀ ਅੱਜ ਦਾ ਪ੍ਰੈਜ਼ੈਂਟ ਡੇ ਟਰਕੀ ਹੈ, ਕਿਉਂਕਿ ਹੁਣ ਉਨਾ ਕੁ ਰਹਿ ਗਿਆ ਟਰਕੀ, ਉਦੋਂ ਆਟੋਮਨ ਐਮਪਾਇਰ ਸੀ ਜਿਨ੍ਹਾਂ ਦੀ ਬੜੀ ਵੱਡੀ ਕਿੰਗਡਮ ਸੀ, ਉਹ ਅੱਜ ਤੱਕ ਵੀ ਇਸ ਗੱਲ ਨੂੰ ਡਿਨਾਈ ਕਰਦੇ ਨੇ ਕਿ ਕੋਈ ਉਹਨਾਂ ਨੇ ਨਸਲਕੁਸ਼ੀ ਕੀਤੀ, ਜਦੋਂ ਕਿ ਤੁਸੀਂ 15 ਲੱਖ ਲੋਕ ਜਿਹੜੇ ਨੇ ਉਹ ਗਾਇਬ ਕਰ ਦਿੱਤੇ, ਮਾਰ ਦਿੱਤੇ। ਠੀਕ ਉਸੇ ਲਾਈਨ ਦੇ ਉੱਤੇ ਜਿਵੇਂ ਜਿਨ੍ਹਾਂ ਨੇ ਜਿਹੜੇ ਭਾਰਤ ਦੇ ਹਾਕਮਾਂ ਨੇ ਜੂਨ 84 'ਚ ਘੱਲੂਘਾਰਾ ਵਰਤਾਇਆ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਕੀਤੀ, ਔਰ ਜਿਸ ਤਰੀਕੇ ਨਾਲ ਸਿਸਟਮੈਟਿਕਲੀ ਪੰਜਾਬ 'ਚੋਂ ਇੱਕ ਪੂਰੀ ਨਸਲ ਮਾਰੀ, ਔਰ ਹੁਣ ਇਹਨਾਂ ਨੂੰ ਅਜੇ 30 ਸਾਲ ਲੱਗੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮੰਨਦੇ ਆ ਕਿ ਨਵੰਬਰ 84 ਨਸਲਕੁਸ਼ੀ ਸੀ, ਨਹੀਂ ਤਾਂ ਇਹਨੂੰ ਦੰਗੇ ਹੀ ਕਹਿੰਦੇ ਰਹੇ। ਔਰ ਜੂਨ 84 ਨੂੰ ਤਾਂ ਹੁਣ ਤੱਕ ਵੀ ਕਿ ਜੀ ਆਤੰਕਵਾਦੀ ਅੰਦਰ ਵੜ ਗਏ ਸੀ, ਉਹਨਾਂ ਤੋਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਬੜੀ ਜਿਹੜੀ ਹੈ ਉਹ ਬੜਾ ਜ਼ਰੂਰੀ ਸੀ ਐਕਸ਼ਨ। ਸੋ ਇਸੇ ਹਵਾਲੇ ਨਾਲ ਕਿਉਂਕਿ ਵਾਸ਼ਿੰਗਟਨ ਡੀਸੀ 'ਚ ਹੁੰਦੇ ਆ, ਨਿਊਯਾਰਕ 'ਚ ਹੁੰਦੇ ਆ, ਅਰਮੀਨੀਅਨ ਜੈਨੋਸਾਈਡ ਬਾਰੇ ਮੇਰਾ ਇੰਟਰਸਟ ਕਾਫੀ ਰਿਹਾ, ਕਿਉਂਕਿ ਅਸੀਂ ਇਹ ਵੀ ਮੈਂ ਸਮਝਦਾ ਵੀ ਇੱਕ ਦੋ ਸ਼ਬਦ ਅੰਗਰੇਜ਼ੀ ਦੇ ਹੁੰਦੇ ਨੇ, ਇੱਕ ਸਿੰਪੈਥੀ ਹੈ, ਸਿੰਪੈਥੀ ਹਮਦਰਦੀ ਨੂੰ ਕਹਿੰਦੇ ਨੇ, ਇੱਕ ਐਮਪੈਥੀ ਹੈ ਜਿਹਦੇ 'ਚ ਜੋ ਤੁਹਾਡੇ ਨਾਲ ਵਾਪਰਿਆ ਹੁੰਦਾ ਹੈ ਉਹ ਤੁਸੀਂ ਮਹਿਸੂਸ ਕਰਦੇ ਹੋ ਜਦੋਂ ਕੋਈ ਆਪਣੀ ਕਹਾਣੀ ਸੁਣਾਉਂਦਾ। ਸੋ ਜਦੋਂ ਸਾਡੇ ਇੱਥੇ 90s ਦੇ ਵਿੱਚ ਅਸੀਂ ਲੌਬੀ ਸ਼ੁਰੂ ਕੀਤੀ ਇਸ ਮੁੱਦੇ ਤੇ, ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ਜਾਂ ਹੋ ਰਹੀ ਹੈ, ਇਹਦੇ ਕੋਈ ਬਾਇਰ ਨਹੀਂ ਸੀ, ਕੋਈ ਇਸ ਬਾਰੇ ਨਹੀਂ ਸੀ, ਕਿਉਂਕਿ ਇੰਡੀਅਨ ਗਵਰਨਮੈਂਟ ਦਾ ਪ੍ਰੋਪੇਗੈਂਡਾ ਹੀ ਇੰਨਾ ਸੀ, ਜਿੱਥੇ ਜਾਓ ਹੀ ਹੁੰਦਾ ਸੀ ਜੀ ਉੱਥੇ ਅੱਤਵਾਦੀ ਸੀ, ਔਰ ਇਹ ਅੱਤਵਾਦ, ਟੈਰਰਿਜ਼ਮ, ਇਹ ਉਹ। ਔਰ ਪਹਿਲੀ ਵਾਰ ਕਿਸੇ ਫੰਕਸ਼ਨ ਤੇ ਜਾਂ ਦੂਸਰੇ ਫੋਰਡਮ ਯੂਨੀਵਰਸਿਟੀ ਹੈ ਨਿਊਯਾਰਕ 'ਚ, ਉਹਨਾਂ ਦੀ ਇੱਕ ਪ੍ਰੋਫੈਸਰ ਐਨੀ ਖਲਾਈਜ਼ਾ, ਉਹਨਾਂ ਨੂੰ ਮਿਲਣ ਦਾ ਇਤਫਾਕ ਹੋਇਆ ਜੀ। ਉਹਨਾਂ ਨਾਲ ਜਦੋਂ ਅਸੀਂ 1-to-1 ਗੱਲਬਾਤ ਹੋਈ ਥੋੜੀ ਬਹੁਤ, ਉਹਨਾਂ ਨੇ ਵੀ, ਤੇ ਉਹਨਾਂ ਨੇ ਇੱਕਦਮ ਸਾਡੀ ਗੱਲ ਨੂੰ ਫੜ ਲਿਆ, ਕਹਿੰਦੇ ਕਿ ਨਹੀਂ ਅਸੀਂ ਤੁਹਾਡਾ ਦਰਦ ਸਮਝ ਸਕਦੇ ਹਾਂ। ਫਿਰ ਉਹਨੇ ਮੈਨੂੰ ਪਤਾ ਲੱਗਿਆ ਵੀ ਉਹ ਅਰਮੀਨੀਅਨ ਨੇ, ਔਰ ਉਹ ਬੇਸ਼ੱਕ ਇੱਥੇ ਪ੍ਰੋਫੈਸਰ ਹੈ ਲੇਕਿਨ ਉਹ ਕਾਫੀ ਇੰਟਰਨੈਸ਼ਨਲ ਲੈਵਲ ਤੇ ਅਰਮੀਨੀਅਨ ਦੇ ਨਾਲ 100 ਸਾਲ ਪਹਿਲਾਂ ਕੀ ਹੋਇਆ ਉਹਨੂੰ ਨਸਲਕੁਸ਼ੀ ਦੇ ਤੌਰ ਤੇ ਮਾਨਤਾ ਦਿਵਾਉਣ ਲਈ ਕੰਮ ਕਰ ਰਹੀ। ਸੋ ਉਹਨੇ ਫਿਰ ਕਿਹਾ, ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਜੀ ਸਾਡੇ ਨਾਲ ਇਵੇਂ ਹੋਇਆ ਪਰ ਸਾਨੂੰ ਇਵੇਂ ਪੋਰਟਰੇ ਕੀਤਾ ਜਾਂਦਾ ਹੈ, ਗਵਰਨਮੈਂਟ ਜਿਹੜੀ ਹੈ ਉਹ ਮੰਨਣ ਨੂੰ ਹੀ ਤਿਆਰ ਨਹੀਂ ਹੈ ਕਿ ਵੀ ਉਹ ਸਾਡੀ ਉਹਨਾਂ ਨੇ ਇੱਕ ਨਸਲ ਮਾਰ ਦਿੱਤੀ ਹੈ ਤੇ ਅਗਲੀਆਂ ਨੂੰ ਨਸ਼ੇ ਦੇ ਹਵਾਲੇ ਕਰ ਰਹੇ ਨੇ ਜੀ। ਉਹਨੇ ਸੁਣਦਿਆਂ ਕਿਹਾ ਜੀ ਇਹ ਬਿਲਕੁਲ ਅਸੀਂ ਤੁਹਾਡੇ ਨਾਲ, ਔਰ ਕੋਈ ਵੀ ਸਾਡੇ ਜਿੱਥੇ ਵੀ ਮੇਰਾ UN ਲੈਵਲ ਤੇ ਵੀ, ਔਰ ਉਹਨਾਂ ਨੇ ਇੱਕ ਅੱਧੇ ਫੰਕਸ਼ਨ ਦੇ ਵਿੱਚ ਈਵਨ UN 'ਚ ਭਾਵੇਂ ਉਹ ਰਿਲੀਜੀਅਸ ਹੈਡਿੰਗ ਥੱਲੇ ਸੀ, ਮੈਨੂੰ ਲੈਕਚਰ ਦੇ ਲਈ ਵੀ ਮੌਕਾ ਦਿੱਤਾ। ਉਸ ਤੋਂ ਇਲਾਵਾ ਫੋਰਡਮ ਯੂਨੀਵਰਸਿਟੀ ਦੇ ਵਿੱਚ ਉੱਪਰੋਂ ਥੱਲੇ ਵੌਇਸਿਸ ਫਾਰ ਫਰੀडम ਆਰਗੇਨਾਈਜੇਸ਼ਨ ਦੇ ਥੱਲੇ 2-3 ਸਾਲ ਕਾਨਫਰੰਸਿਸ ਹੁੰਦੀਆਂ ਰਹੀਆਂ, ਜਿਹਦੇ 'ਚ ਜਦੋਂ ਉਹ ਰੱਖਦੇ ਸੀ ਕਿ ਜੀ ਇਹ 5-6 ਜੈਨੋਸਾਈਡਸ ਦੇ ਉੱਤੇ ਅਸੀਂ ਗੱਲ ਕਰਨੀ ਹੈ, ਜੂਇਸ਼ ਹੋਲੋਕਾਸਟ, ਅਰਮੀਨੀਅਨ ਜੈਨੋਸਾਈਡ, ਉੱਥੇ ਸਿੱਖ ਜੈਨੋਸਾਈਡ ਵੀ ਰਿਹਾ, ਔਰ ਉਹਦੇ 'ਚ ਸਾਡੇ ਜਿਹੜੀ ਫੰਕਸ਼ਨਸ ਰਹੇ ਨੇ, ਈਵਨ UN ਦੇ ਵਿੱਚ ਰਵਾਂਡਾ ਦਾ ਐਂਬੈਸਡਰ ਔਰ ਦੂਜੇ ਉਹ ਵੀ ਪਾਰਟਿਸਿਪੇਟ ਕਰਦੇ ਰਹੇ, ਔਰ ਇਸ ਬਾਰੇ ਜਿਹੜੀ ਹੈ ਫਰਦਰ ਦੇਖਿਆ ਜਾ ਸਕਦਾ, ਇੰਟਰਨੈਟ ਤੇ ਕੁਛ ਨਾ ਕੁਛ ਪਿਆ ਹੋਏਗਾ ਇਸ ਸਾਰੇ ਨੂੰ। ਸੋ ਇਹ ਮੇਰਾ ਪਹਿਲਾ ਇਹ ਕਹੋ ਕਿ ਵੀ ਪਲੇਜ਼ੈਂਟ ਐਨਕਾਊਂਟਰ ਸੀ ਡਾਕਟਰ ਐਨੀ ਖਲਾਈਜ਼ਾ ਰਾਹੀਂ ਅਰਮੀਨੀਅਨ ਜੈਨੋਸਾਈਡ ਬਾਰੇ। ਔਰ ਫਿਰ ਹੌਲੀ ਹੌਲੀ ਮੈਨੂੰ ਇਹ ਲੱਗਾ ਕਿ ਵੀ ਵਾਕਈ ਇਹਨਾਂ, ਔਰ ਹੁੰਦਾ ਇਹ ਰਿਹਾ ਵੀ UN ਦੇ ਵਿੱਚ ਜਦੋਂ ਵੀ ਉਹਨਾਂ ਨੇ 1-2 ਮੀਟਿੰਗਸ ਰੱਖੀਆਂ ਅਰਮੀਨੀਅਨਸ ਨੇ, ਉਹਨੂੰ ਵੀ ਇਸ ਗੱਲ ਦਾ ਫਖਰ ਹੋਇਆ ਕਿ ਵੀ ਸਿੱਖ ਜਿਹੜੇ ਨੇ ਇਹ ਨਾਲ ਖਲੋਂਦੇ ਨੇ। ਉਹਨਾਂ ਨੇ ਸਾਨੂੰ ਵੈਸੇ ਹੀ ਫੰਕਸ਼ਨ ਉਹਨਾਂ ਦਾ ਸੀ, ਉਹਨਾਂ ਨੇ ਇਨਵਾਈਟ ਕੀਤਾ ਕਿ ਜੀ ਤੁਸੀਂ ਵੀ ਆਣਾ ਜੀ। ਅਸੀਂ ਹੋਰਨਾਂ ਨੂੰ ਵੀ 10-15-20 ਸਿੰਘ ਉੱਥੇ ਪਹੁੰਚ ਗਏ UN 'ਚ, ਔਰ ਜਿਉਂ ਹੀ ਉਹਨਾਂ ਨੇ ਅਰਮੀਨੀਅਨ ਜੈਨੋਸਾਈਡ ਦੇ ਉੱਤੇ ਕਾਰਵਾਈ ਸ਼ੁਰੂ ਕੀਤੀ, ਅਸੀਂ ਦੇਖਿਆ ਵੀ ਪਿਛਲੇ ਬੈਂਚਾਂ ਤੇ 8-10 ਬੰਦੇ ਬੈਠੇ ਸੀ, ਉਹਨਾਂ ਨੇ ਉੱਠ ਕੇ ਲੜਾਈ ਵਾਲਾ ਮਾਹੌਲ ਪੈਦਾ ਕਰਤਾ। ਔਰ ਫਿਰ ਉਹ ਗੱਲ ਸਾਹਮਣੇ ਆਈ ਵੀ ਉਹ ਅਸਲ 'ਚ ਟਰਕੀ ਦੀ ਐਮਬੈਸੀ ਤੋਂ ਆਏ ਸੀ ਬੰਦੇ,
ਔਰ ਟਰਕੀ ਦੀ ਸਰਕਾਰ ਕਿਉਂਕਿ ਇਹ ਮੰਨਣ ਨੂੰ ਹੀ ਤਿਆਰ ਨਹੀਂ ਹੈ ਕਿ ਵੀ ਇਹ ਜੈਨੋਸਾਈਡ ਹੋਇਆ, ਔਰ ਉਹ ਖਲਲ ਇਸ ਲਈ ਪਾ ਰਹੇ ਸੀ ਤਾਂ ਕਿ ਉਹ ਇਹ ਡਿਨਾਈ ਕਰ ਰਹੇ ਸੀ ਕਿ ਇਹ ਸਭ ਅਰਮੀਨੀਅਨਸ ਦਾ ਪ੍ਰੋਪੇਗੈਂਡਾ ਹੈ, ਅਸੀਂ ਕੋਈ ਨਸਲਕੁਸ਼ੀ ਨਹੀਂ ਕੀਤੀ। ਪਰ ਜਦੋਂ ਸਿੰਘ ਆ ਕੇ ਸੈਂਟਰ 'ਚ ਜਿੱਥੇ ਉਹਨਾਂ ਦੇ ਚੱਲ ਰਿਹਾ ਸੀ ਖਲੋ ਗਏ, ਫਿਰ ਉਹਨਾਂ ਦੇ ਕੋਲ ਕੋਈ ਤੌੜ ਨਹੀਂ ਸੀ, ਕਿਉਂਕਿ ਇਹ ਵਿਚਾਰੇ ਫਿਰ ਵੀ ਹਾਲਾਂ ਅਮਰੀਕਾ ਦੇ ਵਿੱਚ ਅਰਮੀਨੀਅਨ ਲੌਬੀ ਕਾਫੀ ਸਟਰੋਂਗ ਹੈ। ਔਰ ਈਵਨ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਆਪਣੀ ਪਹਿਲੀ ਚੋਣ ਕੈਂਪੇਨ ਵੇਲੇ ਕਿਹਾ ਸੀ ਕਿ ਜੀ ਮੈਂ ਅਰਮੀਨੀਅਨ ਜਿਹੜੀ ਨਸਲਕੁਸ਼ੀ ਹੈ ਇਹਨੂੰ ਮਾਨਤਾ ਦਿਵਾਵਾਂਗਾ, ਲੇਕਿਨ ਇਵੈਂਚੁਅਲੀ ਜਦੋਂ ਬਣ ਗਿਆ ਫਿਰ ਉਹਨੇ ਕਿਹਾ ਜੀ ਦੋਨੋਂ ਦੇਸ਼ਾਂ ਦੇ ਹਿਸਟੋਰੀਅਨਸ ਬਹਿ ਜਾਣ, ਕੋਈ ਸਾਂਝੀਆਂ ਯਾਦਾਂ ਬਣ ਜਾਣ, ਯਾਦਗਾਰ ਹੋ ਜਾਏ। ਪਰ ਡਿਨਾਇਲ ਕਿਸ ਲੈਵਲ ਤੇ ਹੈ? ਅਜੇ 3-4 ਹਫ਼ਤੇ ਪਹਿਲਾਂ ਜਿਹੜਾ ਪ੍ਰੈਜ਼ੈਂਟ ਪੋਪ ਬਣਿਆ ਵੈਟੀਕਨ ਦਾ, ਉਹਦੀ ਇੱਕ ਸਟੇਟਮੈਂਟ ਸੀ ਕਿ ਵੀ ਅਰਮੀਨੀਆ ਦੇ ਵਿੱਚ ਵਾਕਈ ਜੈਨੋਸਾਈਡ ਹੋਇਆ ਔਰ ਟਰਕੀ ਗਵਰਨਮੈਂਟ ਨੇ ਪ੍ਰੋਟੈਸਟ ਕੀਤਾ। ਸੋ ਅੱਜ ਤੱਕ ਵੀ ਜਿਹੜੀਆਂ ਗਵਰਨਮੈਂਟ ਲੈਵਲ ਦੀਆਂ ਸੈਂਸਿਟੀਵਿਟੀਜ਼ ਜਾਂ ਡਿਨਾਇਲ ਹੈ, ਸੋ ਇਹ ਸਭ ਕੁਝ ਹੀ ਸਾਡੇ ਨਾਲ ਇੰਨਾ ਕੁ ਮੇਲ ਖਾਂਦਾ ਹੈ। ਔਰ ਮੈਂ ਸਮਝਦਾ ਹਾਂ ਕਿ ਜਦੋਂ ਅਸੀਂ 5-6 20th ਸੈਂਚੁਰੀ ਦੀਆਂ ਜਿਹੜੀਆਂ ਨਸਲਕੁਸ਼ੀ ਸੀ ਉਹਨਾਂ ਦੀ ਗੱਲ ਹੋਈ ਉਹਨਾਂ ਕਾਨਫਰੰਸਿਸ, ਤੇ ਕਿਵੇਂ ਇੱਕੋ ਜਿਹਾ ਪੈਟਰਨ ਹੈ, ਜਦੋਂ ਕਿ ਅੱਜ ਜੈਨੋਸਾਈਡ ਕੀ ਹੈ ਉਹਦੇ 6 ਸਟੈਪ ਗਣਾਏ ਜਾਂਦੇ ਨੇ, ਤਾਂ ਉਹਦੇ 'ਚ ਇੱਕ ਸਟੈਪ ਡਿਨਾਇਲ ਹੁੰਦਾ ਹੈ, ਇੱਕ ਤਾਂ ਪਲੈਨਿੰਗ ਹੁੰਦਾ ਹੈ, ਫਿਰ ਉਹਨੂੰ ਐਗਜ਼ੀਕਿਊਸ਼ਨ ਕਰਨਾ ਹੁੰਦਾ ਹੈ, ਫਿਰ ਪ੍ਰੋਪੇਗੈਂਡਾ ਹੁੰਦਾ ਹੈ, ਫਿਰ ਇੱਕ ਸਟੈਪ ਉਹਦਾ ਹੁੰਦਾ ਕਿ ਡਿਨਾਇਲ, ਕਿ ਜਿਹੜੀ ਕਰਨ ਵਾਲੀ ਪਾਰਟੀ ਹੈ ਉਹ ਉਹਨੂੰ ਐਸੇ ਢੰਗ ਨਾਲ ਕਰਦੀ ਹੈ ਕਿ ਉਹ ਇਨ ਡਿਨਾਇਲ ਹੁੰਦੇ ਨੇ। ਜਿਵੇਂ ਅੱਜ ਹੁਣ ਜੇ ਮੋਦੀ ਦੀ ਸਰਕਾਰ ਹੈ, ਗਿਰਜਿਆਂ ਤੇ ਵੀ ਅਟੈਕ ਨੇ, ਔਰ ਅੱਜ ਹੀ ਜਾਂ 2 ਦਿਨ ਪਹਿਲਾਂ ਇੱਕ ਹਿੰਦੂ ਆਰਗੇਨਾਈਜੇਸ਼ਨ ਦੇ ਲੀਡਰ ਨੇ, ਹਿੰਦੂ ਮਹਾਸਭਾ ਦੇ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਨੇ ਕਿਹਾ ਕਿ ਜੀ ਗਿਰਜਿਆਂ ਦੇ ਉੱਤੇ ਅਟੈਕ ਜਿਹੜਾ ਹੈ ਇਹ ਅਗੇਂਸਟ ਦਾ ਲਾਅ ਨਹੀਂ ਕਾਨੂੰਨ ਦੇ, ਕਿਉਂਕਿ ਇਹ ਪੂਜਾ ਦੀਆਂ ਥਾਵਾਂ ਨਹੀਂ, ਇਹ ਤਾਂ ਫੈਕਟਰੀਜ਼ ਨੇ ਹਿੰਦੂਆਂ ਨੂੰ ਕਨਵਰਟ ਕਰਨ ਦੀ, ਕਿਉਂਕਿ ਜਦੋਂ ਇਦਾਂ ਦੀਆਂ ਫੈਕਟਰੀਆਂ ਨੇ ਇਹ ਢਾਣੀਆਂ ਕਾਨੂੰਨ ਦੇ ਥੱਲੇ ਨੇ। ਹੁਣ ਇਹੀ ਹੁੰਦਾ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਸਰਕਾਰੀ ਫੋਰਸਿਸ ਹੀ ਆਰਮੀ ਮਾਰਦੀ ਹੈ ਸਾਰਿਆਂ ਨੂੰ, ਮਾਹੌਲ ਇਸ ਕਿਸਮ ਦਾ ਬਣਾ ਦਿੱਤਾ ਜਾਂਦਾ, ਇੱਕ ਤਬਕੇ ਨੂੰ ਡਿਮਿਨਾਈਜ਼ ਕੀਤਾ ਜਾਂਦਾ ਹੈ, ਉਹਨਾਂ ਦੇ ਬਾਰੇ ਜਿਵੇਂ ਯਹੂਦੀਆਂ ਨੂੰ ਜੇ ਉਹਨਾਂ ਦੀ ਪੂਰੀ ਨਸਲਕੁਸ਼ੀ ਜਰਮਨਾਂ ਨੇ ਕੀਤੀ ਤੇ ਮਾਹੌਲ ਪਹਿਲਾਂ ਇਹ ਪ੍ਰੋਪੇਗੈਂਡਾ ਹੋਇਆ ਕਿ ਜੀ ਇਹ ਟ੍ਰੇਟਰ ਨੇ, ਫਸਟ ਵਰਲਡ ਵਾਰ ਜਰਮਨ ਨਹੀਂ ਸੀ ਲੂਜ਼ ਕਰਦਾ ਜੇ ਇਹ ਅੰਗਰੇਜ਼ਾਂ ਨੂੰ ਪੈਸੇ ਨਾ ਦਿੰਦੇ, ਇਹ ਤਾਂ ਦੁਸ਼ਮਣ ਦੇ ਸਪਾਈ ਨੇ। ਔਰ ਫਿਰ ਲੋਕਾਂ ਨੂੰ ਵੀ ਤਿਆਰ ਕਰਤਾ। ਸੋ ਇਕੱਲੇ ਕੋਈ ਜਰਮਨ ਦੀ ਫੌਜ ਨੇ ਤਾਂ ਨਹੀਂ ਯਹੂਦੀ ਮਾਰੇ, ਜਿੱਥੇ ਜਿੱਥੇ ਜਰਮਨ ਦੀਆਂ ਫੌਜਾਂ ਗਈਆਂ, ਜਿਵੇਂ ਕੱਲ ਅਸੀਂ ਆਸਟ੍ਰਿਚ ਕੈਂਪ ਦੀ ਗੱਲ ਕੀਤੀ ਸੀ ਕਿ ਜਿੱਥੇ 3 ਲੱਖ ਯਹੂਦੀ ਇਕੱਲੇ ਹੰਗਰੀ ਤੋਂ ਲਿਆਂਦੇ ਗਏ ਸੀ। ਔਰ ਜੇ ਤੁਸੀਂ ਸਿੱਖਾਂ ਦੇ ਖਿਲਾਫ ਪੈਟਰਨ ਦੇਖੋ, ਐਗਜ਼ੈਕਟਲੀ ਉਹੀ ਪੈਟਰਨ ਹੈ ਕਿ 1980-81 ਤੋਂ ਕਿਵੇਂ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਮੀਡੀਆ ਦੇ ਵਿੱਚ, ਉਹਨਾਂ ਦੇ ਲਈ ਕਿਵੇਂ ਸ਼ਬਦ ਕੜੇ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇੱਕ ਨਫ਼ਰਤ ਪੈਦਾ ਕੀਤੀ। ਔਰ ਨਵੰਬਰ 84 ਚ ਫਿਰ ਉਹੀ ਪੋਲੀਟੀਕਲ ਪਾਰਟੀਆਂ ਦੇ ਲੋਕ ਜਿਹੜੇ ਨੇ ਉਹਨਾਂ ਭੀੜਾਂ ਨੂੰ ਜਿਹੜੇ ਨਫ਼ਰਤ ਨਾਲ ਭਰੇ ਹੋਏ ਨੇ, ਮੀਡੀਆ ਦੇ ਵਿੱਚ ਨਫ਼ਰਤ ਹੈ, ਜੱਜਾਂ ਦੇ ਕੋਲ ਜਾਓਗੇ ਉੱਥੇ ਨਫ਼ਰਤ ਹੈ। ਸੋ ਇਹ ਜੇ ਤੁਸੀਂ ਸਾਰੀਆਂ ਹੀ ਨਸਲਕੁਸ਼ੀਆਂ ਦੇਖੋ ਤਾਂ ਉਹਨਾਂ ਦਾ ਇਹ ਪੈਟਰਨ ਹੈ। ਔਰ ਫਿਰ ਡਿਨਾਇਲ, ਫਿਰ ਹਕੂਮਤ ਨਹੀਂ ਜੀ ਅਸੀਂ ਤਾਂ ਲਾਅ ਐਂਡ ਆਰਡਰ ਪ੍ਰੋਬਲਮ ਸੀ, ਇਹ ਕੁਛ ਅੱਤਵਾਦੀ ਸੀ, ਦੇਖੋ ਮੈਜੋਰਿਟੀ ਸਿੱਖ ਤਾਂ ਪੀਸਫੁਲ ਨੇ, ਉਹਨਾਂ ਨੂੰ ਅਸੀਂ ਥੋੜੀ ਕਿਹਾ ਕੁਛ। ਸੋ ਅਸੀਂ ਸਮਝਦੇ ਹਾਂ ਵੀ ਮੈਂ ਕਿਉਂਕਿ ਅੱਜ ਜਦੋਂ ਮੈਂ ਇਹ ਖਬਰ ਦੇਖੀ ਕਿ ਉਸ ਟਿਕਾਣੇ ਦੇ ਉੱਤੇ ਤਕਸੀਮ ਸਕੁਅਰ 'ਚ ਇਸਤਨਬੁਲ 'ਚ ਇਕੱਠੇ ਹੋਣਾ ਹੈ ਔਰ ਅੱਜ ਠੀਕ 100th ਐਨੀਵਰਸਰੀ ਅਰਮੀਨੀਅਨ ਜੈਨੋਸਾਈਡ ਦੀ ਮਨਾਈ ਜਾ ਰਹੀ ਹੈ, ਮੈਂ ਆਪਣੀ ਇਖਲਾਕੀ ਡਿਊਟੀ ਵੀ ਸਮਝੀ ਕਿ ਕਦੇ ਜਿਸ ਜੈਨੋਸਾਈਡ ਵਾਲਿਆਂ ਨੇ ਸਾਡੇ ਲਈ ਹਾਂ ਦਾ ਨਾਰਾ ਮਾਰਿਆ, ਔਰ ਫਿਰ ਜਦੋਂ ਹੁਣ ਟਰਕੀ ਦੀ ਗੱਲ ਆਉਂਦੀ ਹੈ, ਤੁਰਕਾਂ ਦੀ ਗੱਲ ਆਉਂਦੀ ਹੈ, ਸਾਡੀ ਆਪਣੀ ਹਿਸਟਰੀ ਵੀ ਸਿੱਖ ਹਿਸਟਰੀ, ਜਦੋਂ ਅਸੀਂ ਤੁਰਕਾਂ ਦਾ ਰਾਜ, ਉਹ ਭਾਵੇਂ ਬਾਬਰ ਤੋਂ ਬਾਅਦ ਉਸ ਦੀ ਸਾਰੀ ਜਿਹੜੀ ਔਲਾਦ ਹੈ ਉਹਨਾਂ ਦੇ ਵਿੱਚ ਖਾਸ ਤੌਰ ਤੇ ਜਹਾਂਗੀਰ ਵੱਲੋਂ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਔਰੰਗਜ਼ੇਬ ਵੱਲੋਂ, ਸੋ ਅਸੀਂ ਰਿਲੇਟ ਕਰ ਸਕਦੇ ਹਾਂ ਕਿ ਜਦੋਂ ਜ਼ੁਲਮ ਦੀ ਗੱਲ ਆਉਂਦੀ, ਔਰ ਇਹਦੇ ਵਿੱਚ ਕਿਸੇ ਮਜ਼ਹਬ ਦਾ ਰੋਲ ਨਹੀਂ ਹੈ, ਕਿਉਂਕਿ ਤੁਰਕਾਂ ਨੇ ਜੇ ਮਿਡਲ ਈਸਟ ਇਹਨਾਂ ਦੇ ਥੱਲੇ ਸੀ, ਉੱਥੇ ਕਿਹੜਾ ਘੱਟ ਕੀਤਾ ਇਹਨਾਂ ਨੇ, ਉਹ ਤਾਂ ਸਾਰੇ ਮੁਸਲਮਾਨ ਸਨ ਮੰਨਣ ਵਾਲੇ, ਕਿਉਂਕਿ ਇਹਨਾਂ ਦਾ ਇੱਕ ਆਪਣੇ ਟ੍ਰਾਈਬਲ ਕੁਝ ਲਾਅ ਵੀ ਨੇ ਜਿਨ੍ਹਾਂ ਨੂੰ ਯਾਸਾ ਕਹਿੰਦੇ ਨੇ, ਜਿਹੜੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਆ ਉਹ ਯਾਸਾ ਦੇ ਥੱਲੇ। ਸੋ ਅਸੀਂ ਅੱਜ ਦਾ ਦਿਨ ਉਹਨਾਂ 100 ਸਾਲ ਪਹਿਲਾਂ ਜਿਹੜਾ ਇਹ ਦਿਨ ਮਿਥਿਆ ਗਿਆ ਅਰਮੀਨੀਅਨ ਜੈਨੋਸਾਈਡ ਦਾ ਅਰਮੀਨੀਅਨਸ ਵੱਲੋਂ, ਉਹ ਸਾਰੇ ਹੀ ਉਹਨਾਂ ਦੇ ਮਾਰੇ ਗਏ ਜਿਹੜੇ ਇਨੋਸੈਂਟ ਲੋਕ, ਬੱਚੇ, ਬੱਚੀਆਂ, ਬਜ਼ੁਰਗ, ਔਰਤਾਂ, ਉਹਨਾਂ ਸਭ ਨੂੰ ਅਸੀਂ ਜਿਹੜਾ ਆਪਣੀ ਯਾਦ 'ਚ ਲਿਆਂਦੇ ਹਾਂ ਔਰ ਉਹਨਾਂ ਨੂੰ ਟ੍ਰਿਬਿਊਟ ਦਿੰਦੇ। ਔਰ ਮੈਂ 1-2 ਪੈਰਾਗ੍ਰਾਫ, ਕਿਉਂਕਿ ਆਰਟੀਕਲ ਲੰਬਾ ਹੈ, ਰਾਬਰਟ ਫ੍ਰਿਸਕ ਦਾ ਜ਼ਰੂਰ ਪੜ੍ਹਨਾ ਚਾਹੁੰਦਾ ਤਾਂ ਕਿ ਦੱਸਣ ਦੇ ਲਈ ਕਿ ਜਿਵੇਂ ਸਿੱਖ ਜੈਨੋਸਾਈਡ ਮਨਾਉਣ ਲਈ, ਚਲੋ ਸਾਡੀ ਤਾਂ ਫਿਰ ਵੀ ਹੁਣ ਅਰਮੀਨੀਅਨ ਤਾਂ ਕ੍ਰਿਸਚੀਅਨ ਸੀ, ਇਹਨਾਂ ਕ੍ਰਿਸਚੀਅਨਸ ਦੇ ਨਾਲ ਯੂਰਪੀਅਨਸ ਦੇ ਵੀ ਹਮਦਰਦੀ ਸੀ, ਅਮਰੀਕਾ 'ਚ ਹਮਦਰਦੀ ਸੀ, ਇਹਦੇ ਬਾਵਜੂਦ ਇਹਨਾਂ ਨੂੰ 100 ਸਾਲ ਲੱਗੇ ਨੇ ਕਿ ਪੂਪ ਨੇ ਕਿਹਾ
100 ਸਾਲ ਲੱਗੇ ਨੇ ਵੀ ਇਦਾਂ ਦੇ ਜਰਨਲਿਸਟ ਲਿਖ ਰਹੇ ਨੇ, ਲੇਕਿਨ ਨਾ ਤਾਂ ਅਜੇ ਤੱਕ ਟਰਕੀ ਦੀ ਗਵਰਨਮੈਂਟ ਮੰਨੀ, ਨਾ ਹੀ ਅਮਰੀਕਾ ਦੀ ਗਵਰਨਮੈਂਟ ਨੇ ਸਿੱਧੇ ਤੌਰ ਤੇ ਕਿਹਾ, ਕਿਉਂਕਿ ਟਰਕੀ ਅਮਰੀਕਾ ਦਾ ally ਹੀ ਰਿਹਾ ਹੁਣ ਤੱਕ। ਇਜ਼ਰਾਈਲ ਨੂੰ ਸਭ ਤੋਂ ਪਹਿਲਾਂ ਟਰਕੀ ਨੇ, ਔਰ ਜਿਹੜੀ ਦਿਲਚਸਪ ਗੱਲ, ਜਾਂ ਜਿਹਨੂੰ ਮੈਂ ਦਿਲਚਸਪ ਤਾਂ ਨਹੀਂ ਹੈ, ਮਤਲਬ ਜਿਹੜੀ ਨਾ ਗਵਾਰਾ ਗੱਲ ਮਨ ਚ ਆਈ ਕਿ ਵੀ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਵੀ ਜੇ ਇੱਕ ਤਾਂ ਮੈਂ ਐਮਪੈਥੀ ਦੀ ਗੱਲ ਕੀਤੀ ਹੈ ਕਿ ਵੀ ਇੱਕ ਨਾਲ ਵਾਪਰਿਆ ਹੋ ਜਾਣਦਾ। ਹੁਣ ਯਹੂਦੀਆਂ ਨਾਲ ਬਹੁਤ ਬੁਰਾ ਹੋਇਆ, 6 ਮਿਲੀਅਨ ਯਹੂਦੀ ਹਿਟਲਰ ਨੇ ਮਾਰੇ, ਔਰ ਇਹ ਜਿਹੜਾ ਯਹੂਦੀਆਂ ਦੀ ਨਸਲਕੁਸ਼ੀ 1930 ਚ ਸ਼ੁਰੂ ਹੁੰਦੀ ਹੈ, ਇਹਨਾਂ ਦੀ 1914 ਤੋਂ 1919 ਤੱਕ ਦੇ ਉਸ ਪੀਰੀਅਡ ਚ ਅਰਮੀਨੀਅਨਸ ਦੀ ਹੁੰਦੀ ਹੈ। ਪਰ ਕਿਉਂਕਿ ਪੋਲੀਟੀਕਲ ਹੁਣ ਕੰਪਲਸ਼ਨਸ ਕੀ ਹੁੰਦੀਆਂ ਨੇ ਜਾਂ ਪੋਲਿਟਿਕਸ ਕਿੰਨੀ ਕਰੂਅਲ ਹੈ, ਕੈਪੀਟਲ ਹਿੱਲ ਦੇ ਉੱਤੇ ਜਿਹੜੀ ਟਰਕੀ ਦੇ ਹੱਕ ਚ ਲੌਬੀ ਕਰਦੇ ਆ ਉਹ ਇਜ਼ਰਾਈਲ ਵਾਲੇ ਕਰਦੇ ਨੇ ਜੀ। ਹੁਣ ਜਿਹੜੇ ਆਪ ਜਿਨ੍ਹਾਂ ਨੇ 6 ਮਿਲੀਅਨ ਜਿਨ੍ਹਾਂ ਦੇ ਮਾਰੇ ਗਏ ਹੋਣ, ਉਹ ਉੱਥੇ ਗੱਲ ਮਨਾਉਣ ਨਹੀਂ ਦੇਣਾ ਚਾਹੁੰਦੇ ਕਿ ਅਰਮੀਨੀਅਨਸ ਦੀ ਨਸਲਕੁਸ਼ੀ ਹੋਈ, ਕਿਉਂਕਿ ਟਰਕੀ ਦੇ ਇਜ਼ਰਾਈਲ ਨਾਲ, ਟਰਕੀ ਮੁਸਲਮਾਨ ਮੁਲਕਾਂ ਚੋਂ ਸਭ ਤੋਂ ਪਹਿਲਾ ਮੁਲਕ ਸੀ ਜਿਹਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ। ਸੋ ਇਸ ਗੱਲ ਤੋਂ ਮੈਨੂੰ ਅੰਦਾਜ਼ਾ ਹੋਇਆ ਵੀ ਜਿਹੜੇ ਖੁਦ ਜਿਨ੍ਹਾਂ ਦੀ ਨਸਲਕੁਸ਼ੀ ਹੋਈ ਹੈ ਉਹਨਾਂ ਤੋਂ 15 ਸਾਲ ਪਹਿਲਾਂ ਜੇ ਅਰਮੀਨੀਅਨਸ ਦੀ ਨਸਲਕੁਸ਼ੀ ਨੂੰ ਉਸ ਪੀਰੀਅਡ ਦੇ ਵਿੱਚ ਵੀ ਮਾਨਤਾ ਦਿੱਤੀ, ਭਾਵੇਂ ਨਸਲਕੁਸ਼ੀ ਸ਼ਬਦ ਉਦੋਂ ਨਹੀਂ ਸੀ ਵਰਤਿਆ ਜਾਂਦਾ, ਕੁਛ ਤਾਂ ਵਰਤਿਆ ਜਾਂਦਾ ਸੀ, 18ਵੀਂ ਸਦੀ 'ਚ ਅਸੀਂ ਘੱਲੂਘਾਰਾ ਵਰਤੇ, ਮਤਲਬ ਜੇ ਉਦੋਂ ਮਾਨਤਾ ਦਿੱਤੀ ਹੁੰਦੀ ਤਾਂ ਸ਼ਾਇਦ ਯਹੂਦੀਆਂ ਦੀ ਨਾ ਹੁੰਦੀ ਨਸਲਕੁਸ਼ੀ ਜਾਂ ਜਿਪਸੀਆਂ ਦੀ ਨਾ ਹੁੰਦੀ। ਪਰ ਜਦੋਂ ਹੋ ਵੀ ਗਿਆ, ਤੁਸੀਂ ਉਹਨਾਂ ਨਾਲ ਜਿਹਨਾਂ ਦਾ ਇੱਕ ਪੂਰੀ 1.5 ਮਿਲੀਅਨ ਲੋਕ ਮਾਰ ਦਿੱਤੇ ਨੇ, ਤੁਸੀਂ ਉਹਨਾਂ ਫੋਰਸਿਸ ਦੇ ਨਾਲ ਜਾ ਕੇ ਖਲੋਤੇ ਹੋ ਟਰਕੀ ਦੀ, ਜਿੱਥੇ ਕਿ ਤੁਹਾਨੂੰ ਜਿਨ੍ਹਾਂ ਨੇ ਕਿ ਜ਼ੁਲਮ ਕੀਤੇ ਹੋਏ ਨੇ। ਸੋ ਇਹ ਜਦੋਂ ਸਿਆਸਤ ਬਾਰੇ ਗੱਲ ਹੁੰਦੀ ਹੈ ਕਿ ਜੀ there are no friends or foes in politics, there are no permanent friends or foes in politics, only permanent are interests. ਸੋ ਇਹ ਇੱਕ ਦੁੱਖ ਦੀ ਗੱਲ ਵੀ ਸੀ ਕਿ ਵੀ ਇਜ਼ਰਾਈਲ ਦੇ ਜਿਹੜੇ ਸਪੋਰਟਰ ਨੇ ਉਹ ਟਰਕੀ ਦੇ ਹੱਕ 'ਚ ਖਲੋਤੇ ਹੋਏ ਸੀ। ਸੋ ਇਹਨੇ ਰਾਬਰਟ ਫ੍ਰਿਸਕ ਨੇ ਹੈਡਲਾਈਨ ਦਿੱਤੀ ਆ, ਆਰਮੀਨੀਅਨ ਜੈਨੋਸਾਈਡ denial of cruelty a criminal lie, ਕਿ ਵੀ ਇਹ ਆਰਮੀਨੀਅਨ ਜੈਨੋਸਾਈਡ ਵੀ ਇਹ ਜਿਹੜਾ ਜ਼ੁਲਮ ਹੋਇਆ ਹੈ ਇਸ ਤੋਂ ਮੁਕਰਨਾ ਇੱਕ ਕ੍ਰਿਮੀਨਲ ਲਾਈ ਹੈ। Around 1.5 million Christian Armenian men, women and children were slaughtered by Ottoman Turks in the 1915 genocide. I dug the bones and skulls of massacred Armenians out of the Syrian desert with my own hand in 1992. ਹੁਣ ਇਹ ਰਾਬਰਟ ਫ੍ਰਿਸਕ ਕਹਿ ਰਿਹਾ ਕਿ ਵੀ ਮੈਂ ਤਾਂ ਖੁਦ ਆਪਣੇ ਹੱਥਾਂ ਨਾਲ ਉਹਨਾਂ ਦੇ ਜਿਹੜੀਆਂ ਨੇ ਸਿਰ ਦੀਆਂ ਹੱਡੀਆਂ ਦੂਜੀਆਂ ਤੀਜੀਆਂ ਡੱਕ ਕੀਤੀਆਂ ਹੋਈਆਂ ਕਿ ਵੀ ਕਿਵੇਂ ਜਿਹੜੇ ਨੇ 1.5 ਮਿਲੀਅਨ 15 ਲੱਖ ਅਰਮੀਨੀਅਨ ਮਾਰੇ ਗਏ ਸੀ। At 7 o'clock on Thursday evening, April 23rd, a group of very brave men and women will gather in Taksim Square in the center of Istanbul to stage an unprecedented and moving commemoration. ਜਿਵੇਂ ਮੈਂ ਕਿਹਾ ਕਿ ਉੱਥੇ ਇਕੱਠੇ ਹੋਣਗੇ ਜਿਹੜੇ ਕਿ ਉੱਥੇ ਸੈਰੇਮਨੀ ਕਰਨਗੇ। The men and women will be both Turkish and Armenian, and they will be gathering together to remember the 1.5 million Christian Armenian men, women and children slaughtered by the Ottoman Turks in 1915 genocide. That Armenian Holocaust, the direct precursor of Jewish Holocaust, began 100 years ago this Thursday, only half a mile from Taksim, when the government of the time rounded up hundreds of Armenian intellectuals and writers from their homes and prepared them for death and annihilation of their people. ਕਿ ਵੀ ਇਹ ਉਹਨਾਂ ਨੇ ਕਿਹਾ ਵੀ ਕਿਵੇਂ ਸੈਂਕੜਿਆਂ ਆਰਮੀਨੀਅਨ ਇੰਟੈਲੈਕਚੁਅਲਸ ਲੋਕ ਉਹਨਾਂ ਦੇ ਟੱਬਰਾਂ ਨੂੰ ਇਕੱਠੇ ਕੀਤਾ ਔਰ ਉਹਨਾਂ ਦੀ ਤਬਾਹੀ ਕੀਤੀ। ਸੋ ਅਸੀਂ ਫਰਦਰ ਨਾ ਜਾਂਦੇ ਹੋਏ, ਕਿਉਂਕਿ ਇਸੇ ਨਾਲ ਹੀ ਸੰਬੰਧਿਤ ਦੂਸਰਾ ਚੈਪਟਰ ਵੀ ਹੈ, ਉਸ ਤੇ ਵੀ ਮੈਂ ਚਰਚਾ ਕਰਨੀ ਚਾਹੁੰਦਾ। ਸੋ ਅਸੀਂ ਉਹਨਾਂ ਸਾਰੇ ਹੀ ਜਿਹੜੇ ਬੇਗੁਨਾਹ ਮਾਰੇ ਗਏ ਅਰਮੀਨੀਅਨ ਹੋਲੋਕਾਸਟ ਦੇ ਲੋਕ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ। ਦੂਸਰਾ ਪਾਸਾ ਜਦੋਂ ਵੀ ਮੈਨੂੰ ਯਾਦ ਹੈ ਕਿ ਬਚਪਨ 'ਚ ਅਸੀਂ ਉਸ ਪੀਰੀਅਡ ਦੀ ਫਸਟ ਵਰਲਡ ਵਾਰ ਦੀ ਹਿਸਟਰੀ ਪੜ੍ਹਨੀ ਤੇ ਬੈਟਲ ਆਫ ਗੈਲੀਪੋਲੀ ਉਹਦਾ ਬੜਾ ਜ਼ਿਕਰ ਹੁੰਦਾ ਸੀ। ਹੁਣ ਉਦੋਂ ਤੱਕ ਜਦੋਂ ਉੱਥੋਂ ਦੇ ਹੁਣ ਟੈਕਸਟ ਦੇ ਵਿੱਚ ਇਹ ਤਾਂ ਆਉਂਦਾ ਹੀ ਨਹੀਂ ਵੀ ਉਹਦੇ 'ਚ ਸਿੱਖਾਂ ਦਾ ਕੀ ਰੋਲ ਹੈ, ਵੀ ਕਿੰਨੇ ਸਿੱਖ ਗੈਲੀਪੋਲੀ ਦੀ ਲੜਾਈ 'ਚ ਮਾਰੇ ਗਏ ਜਾਂ ਕਿਵੇਂ ਪੂਰੇ ਦੇ ਪੂਰੇ ਕਈ ਜਿਹੜੀਆਂ ਨੇ ਬਟਾਲੀਅਨਸ ਉਹ ਮਰੀਆਂ। ਪਰ ਹੁਣ ਉਹ ਵੀ ਦਿਨ ਜਦੋਂ ਅਸੀਂ, ਕਿਉਂਕਿ ਇਹ ਫਸਟ ਵਰਲਡ ਵਾਰ ਨਾਲ ਸੰਬੰਧਿਤ ਹੀ 2014 ਦੇ ਵਿੱਚ 100 ਸਾਲਾ ਯਾਦ ਮਨਾਈ ਗਈ ਤੇ ਪਹਿਲੀ ਵਾਰ ਜਿਹੜੀ ਸਿੱਖਾਂ ਦੀਆਂ ਕੁਰਬਾਨੀਆਂ ਨੇ ਕਿਵੇਂ ਉਹ ਗੈਲੀਪੋਲੀ 'ਚ ਹੋਏ, ਤੁਸੀਂ ਸਕਰੀਨ ਤੇ ਦਰਸ਼ਕ ਦੇਖ ਸਕਦੇ ਨੇ।
ਉਹ ਫਰਾਂਸ ਦੇ ਵਿੱਚ ਹੋਏ, ਬੈਲਜੀਅਮ ਦੇ ਵਿੱਚ ਹੋਏ। ਅੱਜ ਜਿਹੜੇ ਨੇ ਮੋਨੂਮੈਂਟ ਬਣ ਗਏ ਨੇ ਔਰ ਉਹਦੀ ਰੈਕਗਨੀਸ਼ਨ ਹੋ ਰਹੀ ਹੈ ਕਿ ਵੀ ਕਿਵੇਂ 1 ਲੱਖ ਤੋਂ ਜ਼ਿਆਦਾ ਸਿੱਖ ਸੋਲਜਰ 2 ਵਰਲਡ ਵਾਰਸ ਦੇ ਵਿੱਚ ਯੂਰਪ ਦੇ ਵਿੱਚ ਆਏ। ਔਰ ਫਰਾਂਸ ਦੇ ਹਵਾਲੇ ਨਾਲ ਅਕਸਰ ਉਹ ਇੱਕ ਪੋਸਟ ਕਾਰਡ ਹੈ ਜਿਹਦੇ 'ਚ ਕਿ ਸਿੱਖ ਜਿਨ੍ਹਾਂ ਨੇ ਫਰਾਂਸ ਲਿਬਰੇਟ ਕਰਾਇਆ ਨਾਜ਼ੀਆਂ ਤੋਂ, ਦਸਤਾਰਾਂ ਦੇ ਨਾਲ ਫੌਜੀ ਜਿਹੜੇ ਨੇ ਪੈਰਿਸ 'ਚ ਐਂਟਰ ਕਰ ਰਹੇ ਨੇ। ਔਰ ਜਦੋਂ ਯੂਨਾਈਟਿਡ ਸਿੱਖਸ ਨੇ ਫਰਾਂਸ ਨੇ ਜਿਹੜਾ ਲਾਅ ਬਣਾਇਆ ਓਸਟੈਂਸਿਬਲ ਸਾਈਨਸ ਆਫ ਰਿਲੀਜਨ, ਉਹਦੇ ਖਿਲਾਫ ਹਿਊਮਨ ਰਾਈਟ ਕਾਉਂਸਲ UN 'ਚ ਕੇਸ ਜਿੱਤੇ ਨੇ, ਤਾਂ ਉਹਦੇ 'ਚ ਉਹਨਾਂ ਦੀ ਇੱਕ ਕੈਪਸ਼ਨ ਸੀ ਕਿ ਵੀ ਕੈਨ ਕਮ ਵਿਦ ਟਰਬਨਸ ਟੂ ਲਿਬਰੇਟ ਯੂ ਬਟ ਵੀ ਕਾਂਟ ਵੇਅਰ ਆਵਰ ਟਰਬਨਸ ਟੂ ਬੀ ਇਨ ਯੂਰ ਸਕੂਲਸ, ਕਿ ਅਸੀਂ ਪੱਗਾਂ ਬੰਨ੍ਹ ਕੇ ਤੁਹਾਨੂੰ ਆ ਕੇ ਆਜ਼ਾਦ ਕਰਵਾਇਆ ਪਰ ਤੁਹਾਡੇ ਸਕੂਲਾਂ ਦੇ ਵਿੱਚ ਸਾਡੇ ਬੱਚੇ ਪੱਗਾਂ ਬੰਨ੍ਹ ਕੇ ਨਹੀਂ ਜਾ ਸਕਦੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਗੈਲੀਪੋਲੀ ਦੀ ਲੜਾਈ ਹੈ ਔਰ ਕੁੱਲ ਮਿਲਾ ਕੇ ਕਿਉਂਕਿ ਹੁਣ ਉਹੀ ਆਟੋਮੈਨ ਅੰਪਾਇਰ ਹੈ ਔਰ ਅਤਾਤੁਰਕ ਜਿਸ ਨੂੰ ਕਿਹਾ ਜਾਂਦਾ ਉਸ ਦਾ ਨਾਂ ਕਮਾਲ ਅਤਾਤੁਰਕ ਹੁੰਦਾ, ਗ੍ਰੇਟਰ, ਬਹੁਤ ਬਹਾਦਰ ਸੀ ਕਮਾਲ ਅਤਾਤੁਰਕ। ਉਹਨੇ ਜਿਹੜਾ ਇਸ ਕਿਉਂਕਿ ਆਟੋਮੈਨ ਅੰਪਾਇਰ ਜਿਵੇਂ ਮੈਂ ਦੱਸਿਆ ਕਿ ਵੀ ਜਰਮਨੀ ਔਰ ਆਟੋਮੈਨ ਅੰਪਾਇਰ ਇੱਕ ਪਾਸੇ ਸੀ, ਬ੍ਰਿਟਨ, ਫਰਾਂਸ, ਰਸ਼ੀਆ ਇਹ ਇੱਕ ਪਾਸੇ ਸੀ ਜਦੋਂ ਇਹ ਵਰਲਡ ਵਾਰ ਹੋਈ ਜੀ। ਔਰ ਇਹ ਚਰਚਲ ਉਸ ਵੇਲੇ ਕੈਬਨਿਟ ਮਿਨਿਸਟਰ ਸੀ ਕਿਉਂਕਿ ਰਸ਼ੀਆ ਜਿਹੜਾ ਹੈ ਉਹ ਐਲਾਈ ਸੀ ਇੰਗਲੈਂਡ ਔਰ ਫਰਾਂਸ ਦਾ। ਔਰ ਇਹ ਚਰਚਲ ਨੇ ਇਹਦੇ ਬਾਵਜੂਦ ਕਿ ਫੌਜੀ ਔਰ ਨੇਵਲ ਕਮਾਂਡਰ ਉਹਦਾ ਵਿਰੋਧ ਕਰ ਰਹੇ ਸੀ, ਉਹ ਇਹ ਸੋਚਦਾ ਸੀ ਕਿ ਵੀ ਜੇ ਰਸ਼ੀਅਨਸ ਨੂੰ ਡਿਫੀਟ ਕਰ ਦਿੱਤਾ ਜਰਮਨਸ ਨੇ ਤੇ ਫਿਰ ਇਧਰ ਸਾਡੇ ਲਈ ਮੁਸ਼ਕਲ ਖੜੀ ਹੋਏਗੀ ਤੇ ਸਾਊਥ ਦੇ ਵਿੱਚ ਜਾ ਕੇ ਉਹ ਰਾਊਟ ਤਾਂ ਕਿ ਸਪਲਾਈ ਲਾਈਨ ਰਸ਼ੀਆ ਦੇ ਨਾਲ ਬਣ ਜਾਏ ਉਹ ਖੋਲਿਆ ਜਾਏ। ਹੁਣ ਉਹਦੇ ਲਈ ਜਿਹੜਾ ਸਪਲਾਈ ਰਾਊਟ ਸੀ ਰਸ਼ੀਆ ਨੂੰ ਉਹ ਸੀ ਡਾਰਡੈਨੈਲਸ ਤੇ ਕਨਸਟੈਂਟਿਨੋਪਲ, ਇਹ ਦੋਨੋਂ ਹੀ ਮੌਜੂਦਾ ਟਰਕੀ ਦੇ ਵਿੱਚ ਨੇ, ਕਿ ਇੱਥੋਂ ਦੀ ਬਾਈ ਥਰੂ ਸੀ ਪੁਸ਼ ਕੀਤਾ ਜਾਏ ਔਰ ਥਰੂ ਲੈਂਡ। ਹੁਣ ਜਿਹੜਾ ਔਰ ਹਾਲਾਂਕਿ ਜਿਹੜੇ ਫੌਜੀ ਉਹਨਾਂ ਦੇ ਜਰਨੈਲ ਜਾਂ ਨੇਵਲ ਐਡਮਿਰਲ ਸੀ ਉਹ ਵਿਰੋਧ ਕਰਦੇ ਸੀ, ਉਹ ਕਹਿੰਦੇ ਸੀ ਵੀ ਇਹ ਪੋਸੀਬਲ ਨਹੀਂ ਹੈ, ਅਤਾਤੁਰਕ ਦੀ ਆਰਮੀ ਜਾਂ ਦੂਜੀ ਸਾਨੂੰ ਭੰਨੇਗੀ, ਲੇਕਿਨ ਕਈ ਵਾਰ ਜਿਹੜੇ ਡਿਸੀਜਨ ਮੇਕਰ ਹੁੰਦੇ ਨੇ ਉਵੇਂ ਹੀ ਤੁਰਦੇ ਨੇ। ਸੋ ਉਹਨਾਂ ਨੇ ਪੁਸ਼ ਕੀਤਾ ਔਰ ਉਹਦੇ 'ਚ ਅੱਜ ਦਾ ਦਿਨ ਜਿਹੜਾ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਕੌਮੀ ਆਵਾਜ਼ ਰੇਡੀਓ ਦੇ ਸਰੋਤੇ ਵੀ ਆਸਟ੍ਰੇਲੀਆ 'ਚ ਔਰ ਦੂਸਰੀ ਥਾਵਾਂ ਤੇ ਸੁਣਦੇ ਨੇ, ਇਹਨਾਂ ਮੁਲਕਾਂ ਦੇ ਵਿੱਚ ਵੀ ਅੱਜ ਇਸ ਦਿਨ ਨੂੰ ਐਨਜ਼ੈਕ ਡੇ ਜਿਹੜਾ 2 ਦਿਨ ਬਾਅਦ ਆਣਾ ਉਸ ਦੇ ਤੌਰ ਤੇ ਮਨਾਇਆ ਜਾ ਰਿਹਾ, April 25 ਤੋਂ ਮਨਾਉਂਦੇ ਨੇ। ਹੁਣ ਐਨਜ਼ੈਕ ਹੈ ਹੀ ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਆਰਮੀ ਕਾਰਪਸ। ਹੁਣ ਇਹ ਇਹਨਾਂ ਦੀਆਂ ਫੌਜਾਂ ਵੀ ਜਿਹੜੇ ਬਹੁਤ ਸਾਰੇ ਮਰੇ, 2.5 ਲੱਖ ਕੈਜੂਅਲਟੀਜ਼ ਜਿਹੜੀਆਂ ਨੇ ਇਸ ਗੈਲੀਪੋਲੀ ਲੜਾਈ ਦੇ ਵਿੱਚ ਹੋਈਆਂ, ਜਿਹਦੇ ਵਿੱਚ ਆਸਟ੍ਰੇਲੀਅਨ ਔਰ ਨਿਊਜ਼ੀਲੈਂਡ ਭਾਵੇਂ ਉਹਦਾ ਫਾਇਦਾ ਬਾਅਦ ਚ ਉਹਨਾਂ ਨੂੰ ਉਹ ਇਸ ਲਈ ਸੈਲੀਬ੍ਰੇਟ ਕਰਦੇ ਨੇ ਕਿ ਅੱਗੇ ਉਹ ਇੱਕ ਬ੍ਰਿਟਿਸ਼ ਕਾਲੋਨੀ ਦੇ ਤੌਰ ਤੇ ਸੀ, ਪਰ ਇਹਦੇ ਚੋਂ ਉਹਨਾਂ ਦੀ ਵੀ ਫਰੀडम ਦੀ ਇੰਪਲਸ ਨਿਕਲੀ। ਔਰ ਜੇ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਨੇ ਲੇਟਰ ਔਨ ਆਪਣੀ ਅੱਡ ਪਛਾਣ ਬਣਾਈ ਜਾਂ ਅੱਜ ਜਿਹੜੇ ਨੇ ਇੰਡੀਪੈਂਡੈਂਟ ਕੰਟਰੀਜ਼ ਤੱਕ ਪਹੁੰਚੇ, ਤੇ ਇਹਦੇ ਚ ਵੀ ਗੈਲੀਪੋਲੀ ਦਾ ਜਿਹੜਾ ਹੈ ਬਹੁਤ ਵੱਡਾ ਰੋਲ ਹੈ। ਇਸ ਲਈ ਫਸਟ ਵਰਲਡ ਵਾਰ ਦੇ ਰਿਮੈਂਬਰੈਂਸ ਡੇ ਨਾਲੋਂ ਨੂੰ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਇਸ ਗੈਲੀਪੋਲੀ ਦੀ ਜਿਹੜੀ ਲੜਾਈ ਹੈ ਉਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਔਰ ਇਹ ਉਹ ਪੀਰੀਅਡ ਸੀ ਕਿ 8 ਮਹੀਨੇ ਦੀ ਇਹ ਲੜਾਈ ਚੱਲੀ, 2.5 ਲੱਖ ਦੇ ਕਰੀਬ ਇੱਧਰ ਮਰੇ ਔਰ ਆਲਮੋਸਟ ਇੰਨੇ ਕੀ ਜਿਹੜੇ ਨੇ ਉਹ ਤੁਰਕਾਂ ਦੇ ਵੀ ਮਰੇ। ਪਰ ਇੱਕ ਗੱਲ, ਭਾਵੇਂ ਅਰਮੀਨੀਅਨ ਜੈਨੋਸਾਈਡ ਲਈ ਜ਼ਿੰਮੇਵਾਰ ਹੈ ਆਟੋਮੈਨ ਅੰਪਾਇਰ, ਪਰ ਇੱਕ ਕ੍ਰੈਡਿਟ ਸਾਡਾ ਜਿਵੇਂ ਇੱਕ ਬ੍ਰੇਵ ਸ਼ੋਲਜਰ ਨੂੰ ਦਿੰਦਾ ਕਿ ਇਹ ਉਹਦਾ ਕਮਾਲ ਸੀ ਟਰਕੀ ਦਾ ਕਿ ਉਹਨਾਂ ਨੇ ਇੰਨੇ ਲਾਸਿਸ ਲੈ ਕੇ ਵੀ ਅੱਗੇ ਵਧਣ ਨਹੀਂ ਦਿੱਤਾ ਉਹਨਾਂ ਨੂੰ, ਇਹ ਜਿਹੜੀਆਂ ਅਲਾਈਡ ਫੋਰਸਿਸ ਨੇ, ਇਸੇ ਲਈ ਇਹ ਮਰਦੇ ਗਏ। ਔਰ ਇਸ ਸਾਰੇ ਦੇ ਉੱਤੇ ਹੀ ਜਿਹੜਾ ਲੋਨ ਪਾਈਨ ਮੈਮੋਰੀਅਲ ਮਿਲਟਰੀ ਸੈਮੇਟਰੀ ਗੈਲੀਪੋਲੀ ਟਰਕੀ 'ਚ ਬਣਿਆ ਹੋਇਆ ਹੈ, ਦਰਸ਼ਕ ਦੇਖ ਸਕਦੇ ਨੇ ਉਹ ਬਿਲਡਿੰਗ ਜਿਹੜਾ ਉਸ ਉਹਨਾਂ ਦੀ ਯਾਦ ਦੇ ਵਿੱਚ। ਔਰ ਚਰਚਲ ਨੂੰ ਇੰਨੀ ਕਿ ਹਿਊਮਿਲੇਸ਼ਨ ਹੋਈ ਹਾਰ 'ਚ, ਉਹ ਰਿਜ਼ਾਈਨ ਕਰਕੇ ਉਹਨੂੰ ਜਾਣਾ ਪਿਆ, ਬਾਅਦ 'ਚ ਮਿਲਟਰੀ ਕਮਾਂਡਰ ਵਗੈਰਾ ਬਣ ਗਏ। ਔਰ ਇਸ ਬਾਰੇ ਮੈਂ ਸਮਝਦਾ ਵੀ ਇੱਕ ਪਾਰਟ ਜਿਹੜਾ ਇਸ ਤੋਂ ਪਹਿਲਾਂ ਕਿ ਮੈਂ ਸਿੱਖ ਕੰਟਰੀਬਿਊਸ਼ਨ ਦੀ ਗੱਲ ਕਰਾਂ ਇਸ ਜੰਗ ਦੇ ਵਿੱਚ, ਇੱਕ ਗੱਲ ਜਿਹੜੀ ਇੱਕ ਮੈਂ ਸਮਝਦਾ ਬਹਾਦਰ ਤੋਂ ਐਕਸਪੈਕਟ ਹੁੰਦੀ ਹੈ ਜੀ ਕਿ ਅਤਾਤੁਰਕ ਨੇ ਜਿਹੜੀ ਬਾਅਦ ਦੇ ਵਿੱਚ ਟ੍ਰਿਬਿਊਟ ਦਿੱਤੀ, ਜਿੱਤ ਲਈ ਲੜਾਈ ਇਹ ਫੇਲ ਹੋਏ, ਗੈਲੀਪੋਲੀ ਅਲਾਈਡ ਫੋਰਸਿਸ ਨਹੀਂ ਜਿੱਤ ਸਕੀਆਂ, ਤਾਂ ਉਹਦੇ ਜਿਹੜੇ ਵਰਡ ਨੇ ਮੈਨੂੰ ਬਹੁਤ ਚੰਗੀ ਟ੍ਰਿਬਿਊਟ ਲੱਗੀ। ਉਹਨੇ ਕਿਹਾ ਕਿ ਵੀ he paid the soldiers fine compliment to allied troops who had perished in Gallipoli with his word, you, the mothers who sent their sons from faraway countries, wipe your tears. Your sons are now lying in our bosoms
and having lost their lives on this land, they have become our sons as well. ਉਹ ਕਹਿ ਰਿਹਾ ਕਿ ਉਹ ਮਾਓ ਦੁਨੀਆ ਭਰ ਦੀਆਂ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਭੇਜਿਆ, ਜਿਹੜੇ ਆ ਕੇ ਸਾਡੀ ਧਰਤੀ ਤੇ ਮਰੇ, ਭਾਵੇਂ ਉਹਨਾਂ ਤੇ ਕਬਜ਼ਾ ਕਰਨ ਲਈ ਆਏ ਸੀ ਜੀ, ਅਸੀਂ ਉਹਨਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ। ਉਹਨਾਂ ਦੀਆਂ ਡੈਡ ਬੋਡੀਜ਼ ਇੱਥੇ ਡਿੱਗੀਆਂ, ਉਹਨਾਂ ਨੂੰ ਅਸੀਂ ਆਪਣੀ ਛਾਤੀ ਨਾਲ ਲਾ ਲਿਆ। Your sons are now lying in our bosoms, and having lost their lives on this land, they have become our sons as well. ਕਿ ਉਹ ਹੁਣ ਸਾਡੇ ਇਸ ਧਰਤੀ ਦੇ ਵੀ ਪੁੱਤਰ ਨੇ। ਸੋ ਇਹ ਮੈਨੂੰ ਟ੍ਰਿਬਿਊਟ ਚੰਗੀ ਲੱਗੀ। ਸਿੱਖ ਸੋਲਜਰਸ ਦੇ ਹਵਾਲੇ ਨਾਲ ਦਰਸ਼ਕ ਦੇਖਣਗੇ ਸਕਰੀਨ ਦੇ ਉੱਤੇ ਕਿ ਕਿੰਨੀ ਜ਼ਬਰਦਸਤ ਸਿੱਖਾਂ ਦੀ ਇਸ ਲੜਾਈ ਦੇ ਵਿੱਚ ਬਹੁਤ ਹੈਵੀ ਲਾਸਸ ਵੀ ਲਏ, ਔਰ ਜਿਹੜੀਆਂ ਰੈਜੀਮੈਂਟ ਸਿੱਖਾਂ ਦੀਆਂ ਜਿਨ੍ਹਾਂ ਨੇ ਇਸ ਗੈਲੀਪੋਲੀ ਦੀ ਲੜਾਈ 'ਚ ਪਾਰਟਿਸਿਪੇਟ ਕੀਤਾ ਹੈ, 14th ਫਿਰੋਜ਼ਪੁਰ 6, 15th ਲੁਧਿਆਣਾ 6, 35th 6, 36th 6, 45th 6, 47th 6। ਸੋ ਇਹ ਜਿਹੜੀ ਉਹਨਾਂ ਦੀ ਬਹਾਦਰੀ ਹੈ, ਇਹ ਵੀ ਲੰਬੇ ਚੌੜੇ ਆਰਟੀਕਲ ਨੇ। ਵਕਤ ਦੀ ਜਿਹੜੀ ਹੈ ਸੀਮਾ ਨੂੰ ਮੈਂ ਉਲੰਘਣਾ ਨਹੀਂ ਚਾਹੁੰਦਾ, ਪਰ ਮੈਂ ਇਸ ਬਾਰੇ ਸਿੱਖ ਸੋਲਜਰਸ ਨੇ ਉੱਥੇ ਕਿਸ ਕਦਰ ਬਹਾਦਰੀ ਦੇ ਨਾਲ ਕੁਰਬਾਨੀ ਕੀਤੀ। ਸਰ ਹੈਮਿਲਟਨ ਜਿਹੜਾ ਕਮਾਂਡਰ ਇਨ ਚੀਫ ਸੀ ਇੰਡੀਆ ਦਾ ਉਸ ਵੇਲੇ, ਉਹਨੇ ਜਿਹੜੀ ਟ੍ਰਿਬਿਊਟ ਦਿੱਤੀ, ਉਹਨੇ ਕਿਹਾ ਇਨ ਸਪਾਈਟ ਆਫ the tremendous losses there was not a sign of wavering all day। ਕਿ ਉਹ ਸਾਰਾ ਦਿਨ ਦੀ ਲੜਾਈ ਸਿੱਖਾਂ ਦੀਆਂ ਲਾਸ਼ਾਂ ਡਿੱਗ ਰਹੀਆਂ ਨੇ, ਤੁਰਕਾਂ ਨੇ ਅੱਗੇ ਉਹ ਬਲੌਕ ਕੀਤਾ ਹੋਇਆ, ਪਰ ਸਾਰਾ ਦਿਨ ਉਹ ਲੜਦੇ ਰਹੇ, ਕੋਈ ਵੇਵਰਿੰਗ ਨਹੀਂ ਸੀ ਉਹਨਾਂ ਦੇ। not an inch of ground was given up and not a single straggler came back। ਇੱਕ ਉਹਨੇ ਵੀ ਪਿੱਠ ਨਹੀਂ ਦਿਖਾਈ ਔਰ 1 ਇੰਚ ਵੀ ਉਹਨਾਂ ਨੇ ਆਪਣੀ ਜ਼ਮੀਨ ਜਿਹੜੀ ਹੈ ਦੁਸ਼ਮਣ ਨੂੰ ਨਹੀਂ ਦਿੱਤੀ। the ends of the enemy's trenches were found to be blocked with the bodies of the Sikhs। ਕਿ ਜਿਹੜੇ ਉਹਨਾਂ ਦੇ ਮੋਰਚੇ ਸੀ ਦੁਸ਼ਮਣ ਦੇ, ਉਹ ਸਿੱਖਾਂ ਦੀਆਂ ਡੈਡ ਬੋਡੀਜ਼ ਨਾਲ ਭਰ ਗਏ। ਇਸ ਕਦਰ ਉਹ ਜਾਨਾਂ ਹੂਲ ਕੇ ਲੜੇ। The ends of the enemy's trenches were found to be blocked with the bodies of Sikhs and of the enemy who died fighting at close quarters, and the glacis slope was thickly dotted with the bodies of these fine soldiers, all lying on their faces as they fell in their steady advance on the enemy। ਕਿ ਜਿਹੜੀਆਂ ਸਿੱਖਾਂ ਦੀਆਂ ਡੈਡ ਬੋਡੀਜ਼ ਵੀ ਪਈਆਂ ਸੀ, ਪਿੱਠ ਪਰਨੇ ਨਹੀਂ ਸੀ, ਮੂੰਹ ਪਰਨੇ ਸੀ, ਕਿਉਂਕਿ ਐਡਵਾਂਸ ਕਰ ਰਹੇ ਸੀ, ਪਿੱਛੇ ਨੂੰ ਨਹੀਂ ਸੀ ਮੁੜ ਰਹੇ। ਔਰ ਇਹ ਉਸ ਵੇਲੇ ਦੇ ਜਿਹੜਾ ਕਮਾਂਡਰ ਇਨ ਚੀਫ ਦੀ The history of Sikhs affords many instances of their value as soldiers, but it may be safely asserted that nothing finer than the grim valor and steady discipline displayed by them on the 4th June has ever been done by the soldiers of the Khalsa। ਉਹਨੇ ਸਿੱਖਾਂ ਨੂੰ ਟ੍ਰਿਬਿਊਟ ਦਿੱਤੀ ਹੈ ਕਿ ਭਾਵੇਂ ਸਿੱਖਾਂ ਦੀ ਹਿਸਟਰੀ ਇਸ ਕਿਸਮ ਦੀਆਂ ਬਹਾਦਰੀ ਦੀਆਂ ਗਾਥਾਵਾਂ ਨਾਲ ਭਰੀ ਹੋਈ ਹੈ, ਪਰ ਜੋ ਬਹਾਦਰੀ ਔਰ ਜੋ ਰੈਜ਼ਿਲੀਅੰਸ ਔਰ ਜੋ ਅੱਗੇ ਵਧਣ ਦੀ ਜਿਹੜੀ ਉਹਨਾਂ ਦੀ ਸਪਿਰਿਟ ਉਹਨਾਂ ਨੇ ਗੈਲੀਪੋਲੀ ਦੇ ਵਿੱਚ ਦਿਖਾਈ, ਜਿਹੜਾ ਉਹ ਕਿਤੇ ਵੀ ਹੋਰ ਨਹੀਂ ਦੇਖੀ ਜਾ ਸਕਦੀ। ਔਰ ਇੱਕ ਘਟਨਾ, ਕਿਉਂਕਿ ਵਕਤ ਤਾਂ ਕਾਫੀ ਜਾ ਰਿਹਾ, ਇੱਕ ਉਹਨੇ ਸਿੱਖ ਸੋਲਜਰ ਦੀ ਘਟਨਾ ਵੀ ਬਿਆਨ ਕੀਤੀ ਹੈ ਕਿ ਕਿਵੇਂ ਡਿਊਰਿੰਗ ਵਨ ਆਫ ਥੀਸ ਅਟੈਕਸ ਔਨ ਕਰਨਲ ਪੈਲਨਸ ਪਾਰਟੀ, ਗੋਰਾ ਸੀ ਪੈਲਨ, ਉਹਦੀ ਪਾਰਟੀ ਦੇ ਉੱਤੇ ਦੁਸ਼ਮਣ ਨੇ ਅਟੈਕ ਕੀਤਾ। ਔਨ ਦਾ ਈਵਨਿੰਗ ਆਫ 4th June, a Sikh firing from the trench next to the lieutenant Karsajade suddenly fell back and said he was hit in the head। ਕਹਿੰਦਾ ਕਿ ਵੀ ਇੱਕ ਸਿੱਖ ਸੋਲਜਰ ਜਿਹੜਾ ਉਹਦੇ ਕਰਨਲ ਦੀ ਪਾਰਟੀ ਨਾਲ ਸੀ, ਇੱਕਦਮ ਪਿੱਛੇ ਨੂੰ ਡਿੱਗਿਆ। ਉਹਨੇ ਕਿਹਾ ਵੀ ਮੇਰੇ ਸਿਰ ਤੇ ਗੋਲੀ ਲੱਗੀ। There was mark on his turban and no sign of any bleeding। ਕਿ ਉਹਦੇ ਪੱਗ ਤੇ ਤਾਂ ਲੱਗਦਾ ਸੀ ਗੋਲੀ ਵੱਜੀ, ਪਰ ਕੋਈ ਖੂਨ ਨਹੀਂ ਨਿਕਲਿਆ ਉਹਦੇ ਚੋਂ ਜੀ। Kusterji therefore told him to continue firing। ਕਹਿੰਦਾ ਉਹਨੇ ਕਿਹਾ, ਉਹਨੇ ਸਿੱਖ ਨੇ ਕਿਹਾ, ਉਹਨੇ ਕਹਿੰਦਾ ਨਹੀਂ ਤੈਨੂੰ ਨਹੀਂ ਹੋਇਆ ਕੁਝ, ਫਾਇਰਿੰਗ ਕਰ। ਕਹਿੰਦਾ ਉਹ ਫਿਰ ਖਲੋ ਕੇ ਫਾਇਰਿੰਗ ਕਰਨ। The next afternoon, when the Sikhs were all washing in the stream that flowed through the gully, this man ran up to Lieutenant Karsal nearby and said, look, you said I was not hit last evening, and he held up the kanga with a bullet embedded in it। ਕਿ ਅਗਲੇ ਦਿਨ ਉਦੋਂ ਤਾਂ ਮੰਨ ਕੇ ਸਿੱਖ ਵੀ ਖਲੋ ਗਿਆ। ਅਗਲੇ ਦਿਨ ਜਦੋਂ ਸਵੇਰੇ ਉਹਨੇ ਕੇਸ ਧੋਤੇ ਤੇ ਕੰਗੇ ਦੇ ਵਿੱਚ ਗੋਲੀ ਫਸੀ ਹੋਈ ਸੀ, ਉਹ ਲੈ ਕੇ ਗੋਲੀ ਦੌੜ ਕੇ ਗਿਆ। ਕਹਿੰਦਾ ਤੂੰ ਗੱਲ ਕਰਦਾ, ਮੈਨੂੰ ਨਹੀਂ ਲੱਗਿਆ, ਆਹ ਦੇਖ ਮੇਰੇ ਕੰਗੇ 'ਚ ਗੋਲੀ। ਸੋ ਇਹ ਇਸ ਕਿਸਮ ਦੀ ਘਟਨਾ ਨੂੰ ਬਿਆਨਣਾ ਸ਼ੋਅ ਕਰਦਾ ਹੈ ਕਿ ਵੀ ਕਿਵੇਂ ਉਹ ਸਿੱਖ ਜਿਹੜੇ ਸੀ ਉਹ ਆਪਣੇ ਪੰਜਾਂ ਕਕਾਰਾਂ 'ਚ ਅੰਮ੍ਰਿਤਧਾਰੀ ਸਿੰਘ ਔਰ ਉੱਤੇ ਦੀ ਹੈਲਮਟ ਨਹੀਂ ਸੀ ਪਾਉਂਦੇ। ਉਹ ਕਹਿੰਦਾ ਸੀ ਇਹ ਸਾਡੀ ਦਸਤਾਰ ਹੈ। ਔਰ ਮੈਂ ਸਮਝਦਾ ਵੀ ਇਹ ਜਿੱਥੇ ਅਸੀਂ ਅੱਜ ਇੱਕ ਪਾਸੇ ਵਿਕਟਮਸ ਨੂੰ ਯਾਦ ਕੀਤਾ ਹੈ, ਅਸੀਂ ਉਹਨਾਂ ਬਹਾਦਰ ਯੋਧਿਆਂ ਨੂੰ ਵੀ, ਵੈਸੇ ਸਾਰੇ ਹੀ ਜਿਹੜੇ ਸਿੱਖੀ ਆਨ ਅਣਖ ਦੇ ਲਈ ਕਿਤੇ ਵੀ ਜੂਝਦੇ ਨੇ, ਪਰ ਜਿਵੇਂ ਇਹ ਜਿਹੜੀ ਸਪਿਰਿਟ ਆਫ ਗੈਲੀਪੋਲੀ ਹੈ, ਕਿਉਂਕਿ
ਉਦੋਂ ਪਹਿਲਾਂ ਸਾਡੀਆਂ ਬਹਾਦਰੀ ਦੀਆਂ ਗਾਥਾਵਾਂ ਉਸ ਖਿੱਤੇ 'ਚ ਹੀ ਸਨ, ਜੀ। ਪਰ ਪਹਿਲੀ ਵਰਲਡ ਵਾਰ, ਸੈਕੰਡ ਵਰਲਡ ਵਾਰ 'ਚ ਫਰਾਂਸ, ਬੈਲਜੀਅਮ, ਅੱਜ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਸਿੱਖਾਂ ਦੀ ਰੈਕਗਨੀਸ਼ਨ ਐਜ਼ ਦਾ ਫਾਈਨੈਸਟ ਸੋਲਜਰਸ, ਜਿਹੜੇ ਜੰਗ ਦੇ ਮੈਦਾਨ 'ਚ ਸਾਹਮਣੇ ਗੋਲੀ ਖਾਂਦੇ ਨੇ, ਜੇ ਮਰਨਗੇ ਵੀ ਤਾਂ ਮੂੰਹ ਪਰਨੇ ਡਿੱਗੇ ਹੋਣਗੇ ਲੇਕਿਨ ਪਿੱਠ ਨਹੀਂ ਦਿਖਾਉਂਦੇ। ਸੋ ਇਹ ਦੋ ਹਿਸਟਰੀ ਦੀਆਂ ਅਹਿਮ ਘਟਨਾਵਾਂ ਜਿਹੜੀਆਂ ਨੇ ਉਹ ਮੈਂ ਸਾਂਝੀਆਂ ਕੀਤੀਆਂ ਸਾਡੇ ਦਰਸ਼ਕਾਂ ਨਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।